ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਦੋ ਪੰਜਾਬੀਆਂ ਨੂੰ ਚੋਰੀ ਦੀਆਂ ਚੀਜ਼ਾਂ ਸਮੇਤ ਤੇ ਹੈਰੋਇਨ ਦੇ ਸਮੇਤ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਪੀਲ ਪੁਲਿਸ ਦਾ ਜਿਹੜਾ ਮੀਡੀਆ ਰਿਲੀਜ਼ ਆ ਉਹ ਇਸ ਗੱਲ ਦਾ ਦਾਅਵਾ ਕਰਦਾ ਕਿ ਲੰਘੇ ਦਿਨੀ 6 ਅਗਸਤ ਨੂੰ ਬਰੈਂਪਟਨ ਦੇ ਵਿੱਚ ਪੀਲ ਪੁਲਿਸ ਨੇ ਇੱਕ ਘਰ ਦੇ ਵਿੱਚ ਸਰਚ ਵਾਰੰਟ ਲੈ ਕੇ ਛਾਪੇਮਾਰੀ ਕੀਤੀ ਸੀ ਤੇ ਇਸੇ ਦਰਮਿਆਨ ਇਸ ਘਰ ਦੇ ਵਿੱਚੋਂ $1,10,000 ਦੀ ਬਾਜ਼ਾਰੀ ਕੀਮਤ ਦੀ ਹੈਰੋਇਨ ਬਰਾਮਦ ਕੀਤੀ ਗਈ, ਮੈਥਾਮਫੈਟਾਮਾਈਨ ਬਰਾਮਦ ਕੀਤੀ ਗਈ ਤੇ ਇਹਦੇ ਨਾਲ 54,000 ਤੋਂ ਵੱਧ ਜਿਹੜੀਆਂ ਚੋਰੀ ਦੀਆਂ ਚੀਜ਼ਾਂ ਸੀ, $54,000 ਤੋਂ ਵੱਧ ਦੀਆਂ ਉਹ ਬਰਾਮਦ ਕੀਤੀਆਂ ਗਈਆਂ। ਇਸ ਮਾਮਲੇ ਦੇ ਵਿੱਚ ਪ੍ਰਵੀਨ ਗਿੱਲ ਜਿਹਦੀ ਉਮਰ ਹੈ 40 ਸਾਲ, ਇਹਨੂੰ ਅਰੈਸਟ ਕੀਤਾ ਗਿਆ, ਚਾਰਜ ਕੀਤਾ ਗਿਆ ਡਿਸਓਬੇਇੰਗ ਕੋਰਟ ਆਰਡਰ ਤੇ ਇਹਦੇ ਨਾਲ ਪੋਸੈਸ਼ਨ ਆਫ ਸਟੋਲਨ ਪ੍ਰਾਪਰਟੀ। ਤੇ ਜਿਹੜਾ ਗੁਰਪ੍ਰੀਤ ਮਾਗੜ 26 ਸਾਲਾਂ ਦਾ ਇਹ ਦੱਸਿਆ ਗਿਆ, ਇਹਨੂੰ ਪੋਸੈਸ਼ਨ ਆਫ ਸਟੋਲਨ ਪ੍ਰਾਪਰਟੀ, ਪੋਸੈਸ਼ਨ ਆਫ ਦਾ ਪਰਪਸ ਆਫ ਟ੍ਰੈਫਿਕਿੰਗ ਕ੍ਰਿਸਟਲ ਮੈਥਾਮਫੈਟਾਮਾਈਨ ਤੇ ਹੋਰ ਕਈ ਦੋਸ਼ਾਂ ਦੇ ਤਹਿਤ ਚਾਰਜ ਕੀਤਾ ਗਿਆ। ਦੱਸ ਦਈਏ ਕਿ ਕੈਨੇਡਾ ਦੇ ਵਿੱਚ ਕ੍ਰਾਈਮ ਦੀਆਂ ਖਬਰਾਂ ਦੇ ਵਿੱਚ, ਕੈਨੇਡਾ ਦੇ ਵਿੱਚ ਨਸ਼ੇ ਤਸਕਰੀ ਦੀਆਂ ਖਬਰਾਂ ਦੇ ਵਿੱਚ ਪੰਜਾਬੀ ਭਾਈਚਾਰੇ ਦਾ ਨਾਂ ਹੁਣ ਅਕਸਰ ਹੀ ਇਹਨਾਂ ਖਬਰਾਂ ਦੇ ਵਿੱਚ ਬੋਲਣ ਲੱਗਿਆ, ਜਿਹੜੀ ਕਿ ਭਾਈਚਾਰੇ ਦੇ ਲਈ ਬੜੀ ਵੱਡੀ ਨਮੋਸ਼ੀ ਆ। ਹੁਣ 1,10,000 ਤੋਂ ਵੱਧ ਤਕਰੀਬਨ ਜਿਹੜੀ ਮੈਥਾਮਫੈਟਾਮਾਈਨ ਆ ਉਹ ਬਰਾਮਦਗੀ ਦੇ ਮਾਮਲੇ ਦੇ ਵਿੱਚ ਤੇ 54,000 ਤੋਂ ਵੱਧ ਚੋਰੀ ਦੀਆਂ ਵਸਤਾਂ ਦੇ ਬਰਾਮਦਗੀ ਦੇ ਮਾਮਲੇ ਦੇ ਵਿੱਚ ਦੋ ਪੰਜਾਬੀਆਂ ਨੂੰ ਚਾਰਜ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਪ੍ਰਵੀਨ ਗਿੱਲ ਬਰੈਂਪਟਨ ਦਾ ਰਹਿਣ ਵਾਲਾ ਤੇ ਗੁਰਪ੍ਰੀਤ ਮਾਗਟ ਇਹ ਵੀ ਬਰੈਂਪਟਨ ਦਾ ਰਹਿਣ ਵਾਲਾ ਜਿਹੜਾ ਉਹ ਦੱਸਿਆ ਗਿਆ। ਇਹਨਾਂ ਦੇ ਉੱਤੇ ਦੋਸ਼ ਹੈ ਵੀ ਇਹ ਜਿਹੜੇ ਬੇਲ ਹੀਅਰਿੰਗ ਤੇ ਅਟੈਂਡੈਂਟ ਦਾ ਓਨਟਾਰੀਓ ਕੋਰਟ ਆਫ ਜਸਟਿਸ ਇਹ ਜਿਹੜੇ ਦੋਸ਼ੀ ਆ ਉੱਥੇ ਇਹਨਾਂ ਨੂੰ ਪੇਸ਼ ਕੀਤਾ ਜਾਣਾ ਅਗਲੀ ਕਾਨੂੰਨੀ ਕਾਰਵਾਈ ਦੇ ਲਈ।